ਲਓ ਜੀ, ਜਿੰਨੇ ਵੀ ਜ਼ਿਮੀਂਦਾਰ ਸਰਦਾਰ ਜਿਹੜੇ ਜਾਨਵਰ ਰੱਖਦੇ ਆ ਤੇ ਇਹ ਕਈਆਂ ਦੀ ਪਿੱਛੋਂ ਨਾ ਪੂਛ ਜਿਹੜੀ ਖਰਾਬ ਹੋ ਜਾਂਦੀ ਹੈ। ਜਿਸ ਤਰ੍ਹਾਂ ਕੱਟੀ ਦੀ ਨਾ ਕੋਈ ਪੈਰ ਆ ਗਿਆ ਕਿਸੇ ਜਾਨਵਰ ਦਾ ਤੇ ਇਹ ਹੁਣ ਖਰਾਬ ਹੋ ਗਈ ਹੈ। ਅੱਛਾ, ਨਾ ਹਟੇ ਤੇ ਟੀਕੇ ਸ਼ੀਕੇ ਵੀ ਲਵਾਓ ਤੇ ਲੇਕਿਨ ਇਹ ਆਰਾਮ ਨਹੀਂ ਹੁੰਦਾ ਕਿਉਂਕਿ ਵੱਧ ਹੀ ਜਾਂਦੀ ਰਹਿੰਦੀ। ਇਹਦਾ ਹੁਣ ਜਿਹੜਾ ਇਲਾਜ ਆ, ਦੇਸੀ ਇਲਾਜ ਕਹਿ ਲਓ ਤੇ ਕਾਮਲ ਇਲਾਜ ਉਹ ਹੋਣ ਲੱਗਾ ਵਾ। ਇਹਨੂੰ ਹੁਣ ਤਲਾਂਗੇ। ਇਹ ਦੇਖੋ ਤੁਹਾਡੇ ਸਾਹਮਣੇ ਇਹ ਉੱਤੇ ਤੇਲ ਰੱਖਿਆ ਵਾ ਤੇ ਕਿਸ ਤਰ੍ਹਾਂ ਤਲਦੇ ਮੁੰਡੇ ਹੁਣ ਤੁਹਾਡੇ ਸਾਹਮਣੇ। ਇਹਨੂੰ ਕੱਟੀ ਨੂੰ ਪਹਿਲਾਂ ਲੰਮਾ ਪਾਇਆ ਜਾਊਗਾ। ਚਲੋ ਜੀ, ਆ ਦੇਖ ਸਕਦੇ ਤੁਸੀਂ ਹੁਣ ਲੰਮੇ ਪਾ ਲਿਆ ਗਿਆ ਵਾ ਤੇ ਹਾਲੇ ਤੱਕ ਇੱਕ ਵਾਰੀ ਉਹਨੂੰ ਫੇਰ ਉਹ ਉੱਠਣ ਦੇ ਵਿੱਚ ਕਾਮਯਾਬ ਹੋ ਗਈ ਹੈ। ਇੱਥੇ ਤਾਂ ਸੀਧਾ ਤੂੰ ਆਹ ਤਾਂ ਮੰਨ ਗਈ ਉਹ ਪਰੇ ਕਰਦੇ ਆ। ਆ ਜੋੜ ਮਾਰਿਆ ਜਾ ਰਿਹਾ ਤਾਂ ਕਿ ਹਿੱਲੇ ਨਾ। ਇਹ ਜੋੜ ਦਿੱਤਾ ਗਿਆ ਵਾ, ਹੁਣ ਉੱਠ ਨਾ ਸਕੂਗੀ। ਲਓ ਜੀ, ਹੁਣ ਤੇਲ ਜਿਹੜਾ ਉਹ ਪੂਰਾ ਗਰਮ ਹੋ ਚੁੱਕਾ। ਇਹ ਦੇਖਿਓ ਹੁਣ ਤੇਲ ਲਾ ਕੇ ਰਾਇਆ ਗਰਮ ਕਰ ਲਿਆ ਤੇ ਇਹਨੂੰ ਹੁਣ ਤੇਲ ਤੋਂ ਪਹਿਲਾਂ ਕੁਹਾੜੀ ਦੇ ਨਾਲ ਕੱਟਿਆ ਜਾਊਗਾ। ਪੂਰਾ ਪਾ ਇੱਕ ਮਿੰਟ ਚਾਹ ਕਰ ਦੇਖ ਲਈ ਗੜਕ ਗਿਆ ਖੜਿਆ 2 ਮਿੰਟ। ਤੇਲ ਫੁੱਲ ਗਰਮ ਹੋ ਗਿਆ ਤੇ ਇਹ ਦੇਖੀ ਇਹ ਤਲਾ ਦਾ ਜੀ ਹੱਥ ਰੱਖਿਆ ਤੇਲ ਨੂੰ। ਇਹ ਹੁਣ ਤਲੀ ਜਾ ਚੁੱਕੀ। ਇਹਦੇ ਤਲਣ ਦਾ ਫਾਇਦਾ ਇਹ ਆ ਕਿ ਇਹ ਜਾਨਵਰ ਉਸ ਤਰ੍ਹਾਂ ਹੋ ਜਾਂਦੀ ਹੈ ਖਰਾਬ ਤੇ ਮੋਹਰੀ ਲੱਗ ਜਾਂਦੀ। ਜੇ ਮੋਹਰੀ ਲੱਗ ਜਾਏ ਵੱਧਦੀ ਉਹ ਸਾਰੀ ਪੂਛ ਖਰਾਬ ਹੋ ਸਕਦੀ ਹੈ ਤੇ ਖਰਾਬ ਹੋਣ ਤੋਂ ਬਾਅਦ ਜਾਨਵਰ ਦੇ ਉੱਤੇ ਤੱਕ ਵੀ ਜ਼ਖਮ ਜਿਹੜਾ ਵਿੱਚੋਂ ਵਿੱਚ ਜ਼ਿਆਦਾ ਫੈਲ ਸਕਦਾ। ਉਹਦੇ ਵਾਸਤੇ ਜ਼ਰੂਰੀ ਇਹ ਹੈ ਕਿ ਜੇ ਅਗਰ ਕਿਸ ਤਰ੍ਹਾਂ ਖਰਾਬ ਹੋ ਜਾਏ ਤੇ ਉਹਨੂੰ ਫਿਰ ਇਸ ਤਰ੍ਹਾਂ ਤਲ ਦਿੱਤਾ ਜਾਵੇ, ਫਿਰ ਉੱਥੇ ਦੀ ਉੱਥੇ ਰੁਕ ਜਾਏਗੀ। ਵਕਤੀ ਤੌਰ ਜਾਨਵਰ ਨੂੰ ਤਕਲੀਫ ਜ਼ਰੂਰ ਆ ਲੇਕਿਨ ਉਹਦੇ ਫਾਇਦੇ ਲਈ ਆ। ਇਹ ਦੇਖੋ ਤਲੀ ਜਾ ਚੁੱਕੀ। ਇਹ ਦੇਖੋ ਹਾਲਾਂਕਿ ਹੁਣ ਕੱਟੀ ਸੀ ਲੇਕਿਨ ਅੱਗੋਂ ਆ ਦੇਖ ਲਓ ਬਿਲਕੁਲ ਖੁਸ਼ਕ ਹੋ ਗਿਆ ਜੀ। ਇਹ ਹੀ ਇਹਦਾ ਫਾਇਦਾ ਤਲਣ ਦਾ ਜੀ। ਵਕਤੀ ਤੌਰ ਦੁੱਖ ਉਹਨੂੰ ਜ਼ਰੂਰ ਲੱਗਾ ਹੋਏਗਾ ਲੇਕਿਨ ਉਹਦੇ ਭਲੇ ਵਾਸਤੇ ਇਹ ਆ ਵੀ ਹੁਣ ਉਹ ਗਾਹ ਨਹੀਂ ਵਧੇਗੀ, ਉਹ ਸਹੀ ਹੋ ਜਾਏਗੀ। ਬਾਹਰ ਕੱਢੀ ਥੱਲੇ ਜੀ ਘਾਹ ਦੀ